ਫ੍ਰਿਜ਼ਨੋ ਤੋਂ ਹੀ ਸਟਾਰਟ ਕਰ ਲੈਂਦੇ ਹਾਂ। ਜੀ, ਜੀ। ਫ੍ਰਿਜ਼ਨੋ ਦੇ ਵਿੱਚ ਜੋ ਉੱਥੇ ਦੀਆਂ ਅਥਾਰਟੀਜ਼ ਹੈਗੀਆਂ, ਹਾਂਜੀ। ਉਹਨਾਂ ਨੇ ਇੱਕ ਵਾਰਨਿੰਗ ਦਿੱਤੀ ਹੈਗੀ ਆ ਵੀ ਜੇ ਰੱਬ ਨਾ ਕਰੇ ਫ੍ਰਿਜ਼ਨੋ ਦਾ ਇੱਕ ਦੋ ਡੈਮ ਵੀ ਜਿਹੜੇ ਉੱਪਰ ਹੈਗੇ ਆ ਉਹ ਟੁੱਟ ਗਿਆ ਤਾਂ ਉਹਦੇ ਨਾਲ ਫ੍ਰਿਜ਼ਨੋ ਦਾ ਬਹੁਤ ਵੱਡਾ ਹਿੱਸਾ ਆ ਜੋ ਉਹ ਪਾਣੀ ਦੇ ਵਿੱਚ ਡੁੱਬ ਜਾਊਗਾ। ਬਹੁਤ ਸਾਰੇ ਰਿਜ਼ਰਵਾਇਰਸ ਜੋ ਫ੍ਰਿਜ਼ਨੋ ਦੇ ਵਿੱਚ ਹੈਗੇ ਆ ਜੀ। ਉਹ ਆਪਣੀ ਕਪੈਸਿਟੀ ਦੇ ਉੱਤੇ ਪਹੁੰਚੇ ਹੋਏ ਆ ਜੀ। ਪਿਛਲੀ ਵਿੰਟਰ ਤੋਂ ਲੈ ਕੇ। ਤੇ ਲੋਕਲ ਡੈਮ ਜੇ ਫੇਲ ਹੋ ਜਾਂਦਾ ਕਿਉਂਕਿ ਉਹ ਆਲਮੋਸਟ ਜਿੰਨੇ ਵੀ ਡੈਮ ਆ ਉਹ ਫੁੱਲ ਹੈਗੇ ਆ। ਸੋ ਉਹਦੇ ਸੰਬੰਧ ਦੇ ਵਿੱਚ ਇੱਕ ਐਕਸਟ੍ਰੀਮ ਸਿਨੈਰੀਓ ਜੋ ਫ੍ਰਿਜ਼ਨੋ ਮੈਟਰੋਪੋਲੀਟਨ ਫਲੱਡ ਕੰਟਰੋਲ ਡਿਸਟ੍ਰਿਕਟ ਆ ਉਹਨਾਂ ਨੇ ਜਾਰੀ ਕੀਤਾ ਆ। ਉਹਦੇ ਵਿੱਚ ਮੈਪ ਉਹਨੇ ਜਾਰੀ ਕੀਤਾ ਵੀ ਕਿਹੜਾ ਕਿਹੜਾ ਏਰੀਆ ਆ ਉਹ ਜ਼ਿਆਦਾ ਪਾਣੀ ਦੇ ਵਿੱਚ ਫ੍ਰਿਜ਼ਨੋ 'ਚ ਡੁੱਬ ਸਕਦਾ ਹੈ ਜੇ ਡੈਮ ਫੇਲ ਹੁੰਦਾ ਆ। ਇਹ ਜੇ ਵਾਲੀ ਗੱਲ ਆ। ਹਾਂਜੀ, ਹਾਂਜੀ। ਹੁਣ ਤੁਸੀਂ ਦੇਖੋ ਵੀ ਇਹ ਪੰਜਾਬ ਵਾਂਗ ਤਾਂ ਹੈ ਨਹੀਂ ਵੀ ਪਾਣੀ ਛੱਡਤਾ ਤੇ ਬਾਅਦ 'ਚ ਪਤਾ ਹੀ ਨਹੀਂ ਜਿਹੜੇ ਪੋਲੀਟੀਸ਼ੀਅਨ ਨੂੰ ਵੀ ਆ ਤੇ ਜਦੋਂ ਲੋਕ ਵਿਚਾਰੇ ਘਰਾਂ ਸੁੱਤੇ ਪਏ ਆ ਤਾਂ 6-6 ਫੁੱਟ ਪਾਣੀ 'ਚ ਡੁੱਬ ਗਏ। ਸੋ ਇਹ ਪਹਿਲਾਂ ਹੀ ਤਿਆਰੀ ਕਰ ਰਹੇ ਆ ਵੀ ਜੇ ਇਹ ਹੋ ਜਾਏ ਤਾਂ ਫਿਰ ਆਪਾਂ ਕੀ ਕਰਨਾ ਹੈਗਾ। ਸੋ ਜੇ ਕਹਿੰਦੇ ਵੀ ਇੱਕ ਅੱਧਾ ਡੈਮ ਦਾ ਵੀ ਜੋ ਬੰਨ ਆ ਉਹ ਟੁੱਟ ਜਾਂਦਾ ਆ ਤੇ ਉਹਦੇ ਨਾਲ ਇੱਕ ਕੰਡੀਸ਼ਨਾਂ ਕਈ ਹੋ ਸਕਦੀਆਂ ਉਹ ਟੁੱਟਣ ਦੀਆਂ। ਇੱਕ ਤਾਂ ਨੇਚਰ ਆਫ ਦਾ ਪ੍ਰੋਬਲਮ, ਸਟਰਕਚਰ ਡੈਮ ਦੀ ਕਿੱਦਾਂ ਦੀ ਆ, ਵੈਦਰ ਤੇ ਲੈਂਡ ਕੰਡੀਸ਼ਨ, ਮੌਸਮ ਕਿੱਦਾਂ ਦਾ ਹੈਗਾ ਹਨਾ। ਜੀ, ਜੀ। ਤੇ ਉਹਦੇ ਮੁਤਾਬਕ ਫ੍ਰਿਜ਼ਨੋ ਮੈਟਰੋਪੋਲੀਟਨ ਫਲੱਡ ਕੰਟਰੋਲ ਡਿਸਟ੍ਰਿਕਟ ਨੇ ਇਹ ਕਿਹਾ ਆ ਜੋ ਡੈਮ ਫੇਲਿਅਰ ਐਕਸਪਰਟਸ ਆ ਉਹਨਾਂ ਦੇ ਨਾਲ ਗੱਲ ਕਰਕੇ ਵੀ ਵਰਸਟ ਕੇਸ ਸਿਨੈਰੀਓ ਸਭ ਤੋਂ ਮਾੜੀ ਹਾਲਤ ਦੇ ਵਿੱਚ ਕੀ ਸਿਨੈਰੀਓ ਹੋ ਸਕਦਾ ਜੇ ਹਾਈਪੋਥੈਟਿਕਲੀ ਜੇ ਮੰਨ ਲਿਆ ਜਾਵੇ ਵੀ ਕੋਈ ਡੈਮ ਟੁੱਟ ਜਾਂਦਾ ਆ ਜਾਂ ਕੋਈ ਕ੍ਰਿਟੀਕਲ ਸਟਰਕਚਰ ਟੁੱਟ ਜਾਂਦੀ ਆ ਜਾਂ ਜਿਹੜੇ ਸਪਿਲਵੇਜ਼ ਆ ਜਿਨ੍ਹਾਂ ਦੇ ਰਾਹੀਂ ਪਾਣੀ ਛੱਡਿਆ ਜਾਂਦਾ ਆ, ਫਲੱਡਿੰਗ ਜ਼ਿਆਦਾ ਹੁੰਦੀ ਆ ਤਾਂ ਕਹਿੰਦੇ ਪਈ ਜੋ ਏਰੀਆ ਈਸਟ ਆਫ ਹਾਈਵੇ 168 ਸ਼ਾਹ ਹਰੰਡਨ ਤੇ ਸ਼ੈਪਰਡ ਐਵਨਿਊ ਆ, ਏਰੀਆਜ਼ ਵੈਸਟ ਆਫ ਹਾਈਵੇ 99 ਸ਼ੀਲਡ ਓਲਿਵ ਐਵਨਿਊ ਤੇ ਨੇਬਰਹੁੱਡ ਤੇ ਬਿਜ਼ਨੈਸਸ ਜੋ ਹਾਈਵੇ 41 ਨੂੰ ਟੱਚ ਕਰਦੇ ਆ, ਇਹ ਸਾਰੇ ਏਰੀਏ ਦੇ ਵਿੱਚ ਕਾਫੀ ਵੱਡਾ ਜੋ ਨੁਕਸਾਨ ਆ ਉਹ ਹੋ ਸਕਦਾ ਆ। ਜੀ, ਬਿਲਕੁਲ। ਸੋ ਵਰਸਟ ਕੇਸ ਸਿਨਾਰੀਓ ਦੇ ਮਾਮਲੇ ਦੇ ਵਿੱਚ ਇਹ ਜਿਹੜੇ ਇਲਾਕੇ ਨੇ ਉਹ ਦੱਸੇ ਗਏ ਨੇ ਤੇ ਜਿਵੇਂ ਤੁਸੀਂ ਦੱਸ ਕੇ ਹਟੇ ਹੋ ਫ੍ਰਿਜ਼ਨੋ ਮੈਟਰੋਪੋਲੀਟਨ ਫਲੱਡ ਕੰਟਰੋਲ ਡਿਸਟ੍ਰਿਕਟ ਵੱਲੋਂ ਇਹ ਜਿਹੜਾ ਖਦਸ਼ਾ ਕਹਿ ਲਓ ਜਾਂ ਇੱਕ ਸੰਭਾਵਨਾ ਹੈ ਕਿ ਜਿਹਦੇ ਤਹਿਤ ਸਾਡੀਆਂ ਜਿਹੜੀਆਂ ਤਿਆਰੀਆਂ ਨੇ ਜਾਂ ਅਸੀਂ ਜਿਹੜੇ ਏਰੀਆਜ਼ ਆਪਦੇ ਅੱਖਾਂ ਦੇ ਵਿੱਚ ਕੀਤੇ ਨੇ ਜਾਂ ਜਿਨ੍ਹਾਂ ਦੇ ਬਾਰੇ ਅਸੀਂ ਮੋਨੀਟਰਿੰਗ ਕੀਤੀ ਹੈ ਕਿ ਜਿਹੜਾ ਪਾਣੀ ਆ ਉਹ ਕਿੱਧਰ ਨੂੰ ਆ ਸਕਦਾ। ਬਕਾਇਦਾ ਮੈਪਿੰਗ ਕੀਤੀ ਹੋਈ ਹੈ ਹਰਜੋਤ ਸਿੰਘ ਜੀ ਫ੍ਰਿਜ਼ਨੋ ਦੀ, ਕਲੋਵਿਸ ਦੀ ਤੇ ਇਹਦੇ ਨਾਲ 99 41 ਜਿੱਥੇ ਕ੍ਰਾਸ ਕਰਦਾ ਤੇ ਹਰੰਡਨ ਜਿਹੜਾ ਇਲਾਕਾ ਵਾ ਜਿਵੇਂ ਤੁਸੀਂ ਦੱਸ ਕੇ ਹਟੇ ਹੋ ਤਾਂ ਉਹ ਹਰੰਡਨ ਸ਼ਾਹ ਐਵੀਨਿਊ ਦੇ ਜਿਹੜੇ ਇਲਾਕੇ ਨੇ, ਸ਼ੈਪਰਡ ਐਵੀਨਿਊ ਦੇ, ਸ਼ੀਲਡ ਸੋਲਿਵ ਦੇ, ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਯਾਨੀ ਕਿ ਰੈੱਡ ਜ਼ੋਨ ਦੇ ਵਿੱਚ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ। ਜੀ ਤੇ ਇਹ ਵੀ ਦੱਸਦੀ ਹੈ ਜੋ ਬਿਊਰੋ ਆਫ ਰੈਕਲਾਮੇਸ਼ਨ ਹੈਗੀ ਆ ਕੈਲੀਫੋਰਨੀਆ ਦੀ, ਗ੍ਰੇਟ ਬੇਸਨ ਦਾ ਰੀਜਨ ਆ ਜੋ ਉਸ ਏਰੀਏ ਦੀ, ਉਹ ਬਿਲਕੁਲ ਐਕਟਿਵਲੀ ਲਗਾਤਾਰ ਜੋ ਰਿਜ਼ਰਵਾਇਰਸ ਹੈਗੇ ਆ ਉਹਨਾਂ ਨੂੰ ਦੀਆਂ ਕੰਡੀਸ਼ਨਸ ਨੂੰ ਵਾਚ ਕਰ ਰਹੀ ਆ ਜੁਲਾਈ ਮਹੀਨੇ ਤੋਂ ਲੈ ਕੇ, ਮਿਡ ਜੁਲਾਈ ਤੋਂ ਲੈ ਕੇ। ਤੇ ਉਹ ਕਹਿੰਦੇ ਵੀ ਜੋ ਆਫੀਸ਼ੀਅਲਸ ਆ ਉਹ ਵਾਰ-ਵਾਰ ਵੱਖ-ਵੱਖ ਡੈਮ, ਰਿਜ਼ਰਵਾਇਰਸ ਜਾਂ ਜਿੰਨੀਆਂ ਵੀ ਨਹਿਰਾਂ ਆ ਉੱਥੇ ਪਾਣੀ ਛੱਡ ਰਹੇ ਹੈਗੇ ਰਿਵਰ ਆਊਟਲੈਟ ਸਵਿਲਵੇ ਨੂੰ ਮੈਨੇਜ ਕਰਨ ਦੇ ਲਈ, ਤਾਂ ਕਿ ਬਹੁਤ ਜ਼ਿਆਦਾ ਪਾਣੀ ਇੱਕਦਮ ਨਾ ਵਿੱਚ ਆ ਜਾਵੇ ਕਿਉਂਕਿ ਸਾਰਿਆਂ ਨੂੰ ਪਤਾ ਵੀ ਗਰਮੀ ਬਹੁਤ ਜ਼ਿਆਦਾ ਹੈ ਇਸ ਟਾਈਮ, ਖਾਸ ਕਰਕੇ ਫ੍ਰਿਜ਼ਨੋ ਵੱਲ ਤਾਂ ਪਿਛਲੇ ਲਗਭਗ 10 ਦਿਨਾਂ 'ਚ 100 ਡਿਗਰੀ ਤੋਂ ਉੱਪਰ ਹੀ ਸੀ ਟੈਂਪਰੇਚਰ। ਸੋ ਉਹਦੇ ਨਾਲ ਜੋ 9000 ਫੀਟ ਤੋਂ ਉੱਪਰ ਵਾਲੀਆਂ ਪਹਾੜੀਆਂ ਆ ਉਹ ਉੱਥੇ ਸਨੋ ਬਹੁਤ ਪਈ ਸੀ ਇਸ ਵਾਰ ਤੇ ਉਹ ਧੜਾ ਧੜ ਪਿਘਲ ਰਹੀ ਆ ਜਿਹਦੇ ਨਾਲ ਜੋ ਯੋਸੀਮਿਟੀ ਵੱਲੋਂ ਜਾਂ ਹੋਰ ਫਰਾਈਂਟ ਵਾਲਾ ਏਰੀਆ ਉਧਰੋਂ ਜਿਹੜੇ ਡੈਮ ਆ ਉਧਰੋਂ ਜੋ ਪਾਣੀ ਆ ਰਿਹਾ ਦਰਿਆਵਾਂ ਦੇ ਵਿੱਚ ਉਹ ਓਵਰਫਲੋ ਕਰ ਰਹੇ ਹੈਗੇ ਆ। ਸੋ ਇਸ ਕਰਕੇ ਸਾਰਾ ਕੁਝ ਬੜੇ ਚੰਗੇ ਤਰੀਕੇ ਦੇ ਨਾਲ ਮੈਨੇਜ ਕਰ ਰਿਹਾ ਤੇ ਨਾਲ ਦੀ ਨਾਲ ਜੋ ਆਪਣੇ ਉਸ ਏਰੀਏ ਦੇ ਵਸਿੰਦੇ ਆ ਉਹਨਾਂ ਨੂੰ ਵੀ ਦੱਸ ਰਿਹਾ ਵੀ ਭਾਈ ਐਸ ਜੋ ਬੈਡ ਜਿੱਦਾਂ ਕੰਡੀਸ਼ਨ ਦੇ ਵਿੱਚ ਆਹ ਕੁਝ ਵਾਪਰ ਸਕਦਾ ਹੈ। ਜੀ, ਬਿਲਕੁਲ। ਇੱਥੇ ਵੀ ਦੱਸਦੀ ਚੱਲੀ ਕਿ ਸਾਡਾ ਜਿਹੜਾ ਮੰਤਵ ਆ ਉਹ ਤੁਹਾਨੂੰ ਡਰਾਉਣਾ ਨਹੀਂ ਹੈ ਕਿਉਂਕਿ ਪਿਛਲੇ ਇੱਕ ਵਾਰੀ ਜਿਹੜਾ ਡੈਮ ਸੀਗਾ ਯੂਬਾ ਸਿਟੀ ਕੋਲੇ ਉਹਦੇ ਬਾਬਤ ਅਫਵਾਹਾਂ ਉੱਡੀਆਂ ਸੀਗੀਆਂ ਤੇ ਉਦੋਂ ਵੀ ਅਸੀਂ ਇਹਨਾਂ ਬਾਬਤ ਜਿਹੜੀਆਂ ਚੀਜ਼ਾਂ ਸੀ ਉਹਨਾਂ ਦੇ ਉੱਤੇ ਚਰਚਾ ਕਰਕੇ ਤੇ ਦੱਸਿਆ ਸੀਗਾ ਕਿ ਜਿਹੜੀਆਂ ਅਫਵਾਹਾਂ ਉਹਨਾਂ ਤੇ ਗੌਰ ਨਾ ਕਰੋ। ਇਹ ਇੱਕ ਸੰਭਾਵਨਾ ਜਿਹਦੇ ਤੇ ਫ੍ਰਿਜ਼ਨੋ ਮੈਟਰੋਪੋਲੀਟਨ ਜਿਹੜਾ ਉਹ ਕੰਮ ਕਰ ਰਿਹਾ ਤੇ ਨਾਲ ਜਦੋਂ ਹਰਜੋਤ ਸਿੰਘ ਜੀ ਇਹਨਾਂ ਚੀਜ਼ਾਂ ਬਾਰੇ ਅਗਾਊਂ ਅੰਦਾਜ਼ੇ ਹੁੰਦੇ ਤੇ ਉਦੋਂ ਨੁਕਸਾਨ ਵੀ ਤੁਹਾਡਾ ਜਿਹੜਾ ਉਹ ਘੱਟ ਤੋਂ ਘੱਟ ਹੁੰਦਾ। ਜੀ, ਇਹ ਵੀ ਦੱਸਦੀ ਜਾਈਏ ਜਿਹੜਾ ਤੁਸੀਂ ਯੂਨੀਵਰਸਿਟੀ ਵਾਲੀ ਗੱਲ ਕਰਦੇ ਹੋ ਔਰਵਿਲ ਡੈਮ ਦਾ ਸੀ, ਉਹ ਉਸ ਟਾਈਮ ਅਫਵਾਹ ਨਹੀਂ ਸੀ, ਉਹ ਐਕਚੁਅਲੀ ਕਰੈਕ ਹੋਇਆ ਸੀ, ਕਰੈਕ ਹੋ ਗਿਆ ਸੀ ਕੁਛ ਹਿੱਸਾ ਤੇ ਉਹ ਕਾਫੀ ਫਿਰ
ਮਹੀਨੇ ਲੱਗੇ ਉਹਨੂੰ ਬਾਅਦ ਦੇ ਵਿੱਚ ਫਿਕਸ ਕਰਨ ਲਈ, ਤੇ ਇੱਕਦਮ ਦੇ ਵਿੱਚ ਤਾਂ ਪੂਰੀ ਸੈਕਰਾਮੈਂਟੋ ਏਰੀਏ ਦੇ ਵਿੱਚ ਭਗਦੜ ਮਚੀ ਹੋਈ ਸੀ, ਲੋਕ ਘਰ ਛੱਡ ਕੇ ਭੱਜ ਗਏ ਸੀ ਇੱਥੋਂ। ਜੀ, ਜੀ।